ਜੀ ਜਿੰਗਪਿਨ ਦੀ ਵਿਜ਼ਿਟ ਨੂੰ ਲੈ ਕੇ ਬੜੇ ਕੇਅਰਫੁਲੀ ਕੋਰੀਓਗ੍ਰਾਫ ਕੀਤਾ ਗਿਆ ਹੈ। ਸੈਨ ਫਰਾਂਸਿਸਕੋ ਦੇ ਵਿੱਚ ਹੋਮਲੈਸ ਲੋਕਾਂ ਨੂੰ ਰਿਮੂਵ ਕੀਤਾ ਗਿਆ, ਸੜਕਾਂ ਸਾਫ਼ ਕੀਤੀਆਂ ਗਈਆਂ, ਧੋਤੀਆਂ ਗਈਆਂ। ਪਰ ਇੱਕ ਗੱਲ ਜੋ ਆ ਉਹਦੇ ਤੇ ਗਵਰਨਮੈਂਟ ਨਹੀਂ ਜਿਹੜਾ ਆਪਣਾ ਜ਼ੋਰ ਪਾ ਸਕਦੀ, ਉਹ ਹੈਗਾ ਏਅਰਪੋਰਟ ਤੋਂ ਲੈ ਕੇ ਕਾਨਫਰੰਸ ਦਾ ਜਿਹੜਾ ਸਾਈਟ ਆ, ਪੂਰਾ ਹੰਡਰਡਸ ਆਫ ਥਾਊਜ਼ੈਂਡਸ ਆਫ ਲੋਕ ਪ੍ਰੋਟੈਸਟ ਕਰ ਰਹੇ ਆ। ਜੋ ਜੀ ਜਿੰਗਪਿਨ ਚਾਈਨਾ ਦਾ ਡਿਕਟੇਟਰ ਹੈਗਾ, ਰੂਲਿੰਗ ਕਮਿਊਨਿਸਟ ਪਾਰਟੀ ਦਾ, ਉਹਨਾਂ ਦੇ ਅਗੇਂਸਟ ਡਿਪਲੋਮੈਟਿਕ ਜੋ ਟਾਈਜ਼ ਜੀ ਜਿੰਗਪਿਨ ਦੇ ਨਾਲ ਲੈ ਕੇ ਬਾਈਡਨ ਹੁਣੀ ਇਹ ਕਹਿੰਦੇ ਆ ਵੀ ਮੇਰੇ ਪਹਿਲਾਂ ਵੀ ਰਿਲੇਸ਼ਨ ਚੰਗੇ ਰਹੇ ਆ, ਪਰ ਕੁਝ ਸਮੇਂ ਤੋਂ ਜੇ ਰਿਲੇਸ਼ਨ ਖਰਾਬ ਆ। ਪਰ ਇਹਦੇ ਸੰਬੰਧ ਦੇ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਆ ਚੌਂਗ ਜਾਲੈਨ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀ ਸਿਚੁਏਸ਼ਨ ਚਾਈਨਾ ਦੀ ਤਾਂ USA ਦੀ ਆ, ਸਿਵਲ ਵਾਰ ਵਰਗੀ ਹੈਗੀ ਆ। ਇਹਦੇ ਵਿੱਚ ਤੁਸੀਂ ਕਹਿੰਦੇ ਗੱਲ ਕਰੋ, ਲੜੋ, ਲੜੋ ਤੇ ਗੱਲ ਕਰੋ, ਟਾਕ ਐਂਡ ਫਾਈਟ, ਫਾਈਟ ਐਂਡ ਟਾਕ। ਸੋ ਕਹਿੰਦੇ ਵੀ ਈਵਨ ਦੋ ਗੱਲਬਾਤ ਚੱਲ ਰਹੀ ਆ, ਪਰ ਫੋਰਸਸ ਦੋਨੋਂ ਸਾਈਡਾਂ ਤੇ ਬਿਲਡ ਅਪ ਹੋ ਰਹੀਆਂ ਹੈਗੀਆਂ। ਤਾਈਵਾਨ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੀ ਆ ਇਹ ਗੱਲਬਾਤ ਕੀਤੀ ਹੈਗੀ ਆ, ਕਿਉਂਕਿ ਪਰ ਮੇਨ ਇਸ਼ੂ ਜਿਹੜੇ USA ਦੇ ਲਈ ਹੈਗੇ ਆ, ਇਰਾਨ ਦੀ ਚਾਈਨਾ ਸਪੋਰਟ ਕਰ ਰਿਹਾ ਇਨਡਾਇਰੈਕਟਲੀ, ਇਲੈਕਸ਼ਨ ਇੰਟਰਫੀਰੈਂਸ ਨੂੰ ਲੈ ਕੇ, ਫੈਂਟਲੇਨ ਨੂੰ ਲੈ ਕੇ। ਚਾਈਨਾ ਦੇ ਵਿੱਚੋਂ ਜਿਹੜੀ ਫੈਂਟਲੇਨ ਆ, ਬਹੁਤ ਵੱਡੀ ਗਿਣਤੀ ਦੇ ਵਿੱਚ USA ਦੇ ਵਿੱਚ ਆ ਰਹੀ ਆ। ਆਪਾਂ ਪਿਛਲੇ ਸਾਲਾਂ 'ਚ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਆ। ਕੱਲੇ 1 ਸਾਲ 'ਚ 1.5 ਲੱਖ ਤੋਂ ਵੱਧ ਲੋਕ ਜਿਹੜੇ ਆ ਫੈਂਟਲੀਨ ਦੇ ਨਾਲ USA ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ, ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ 80 ਸਾਲਾਂ ਦੇ ਆ, ਜੀ ਜਿੰਗਪਿਨ 70 ਕੁ ਸਾਲ ਦਾ ਆ। ਜੀ ਜਿੰਗਪਿਨ ਦਾ ਪੂਰਾ ਕੰਟਰੋਲ ਆ ਇਸ ਵੇਲੇ ਆਪਣੇ ਮੁਲਕ ਤੇ, ਪਰ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ USA ਦੇ ਵਿੱਚ ਜਿਹੜਾ ਆ, ਉਹਨਾਂ ਦੀ ਸਿਚੁਏਸ਼ਨ ਇਸ ਟਾਈਮ ਵਾਲੀ ਗੁੱਡ ਨਹੀਂ ਹੈ। ਜਿਹੜੇ ਜੋ ਆਪਣੇ ਆ ਰਹੇ ਹੈਗੇ ਆ ਨਵੇਂ ਰਿਜ਼ਲਟਸ, ਉਹਨਾਂ ਦੇ ਮੁਤਾਬਕ ਉਹ ਪੋਲੀਟੀਕਲੀ ਜਿਹੜੀ ਆ ਉਹਨਾਂ ਦੀ ਜਿਹੜੀ ਅਗਲੇ ਸਾਲ ਇਲੈਕਸ਼ਨ ਹੋਣੀ ਆ, ਉਹ ਬਹੁਤ ਵੱਡੀ ਫਾਈਟ ਹੋਊਗੀ ਉਹਨਾਂ ਦੇ ਲਈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨੰਬਰ ਪੁਆਇੰਟਸ 4 ਜਾਂ 5 ਪੁਆਇੰਟਸ ਜੋ ਉੱਪਰ ਇਸ ਟਾਈਮ ਸ਼ੋ ਹੋ ਰਹੇ ਹੈਗੇ ਆ, ਜਿੰਨੀ ਵੀ ਰਿਸਰਚ ਹੋਈ ਆ ਉਹਦੇ ਮੁਤਾਬਕ। ਤੇ ਟੋਟਲੀ ਜਿਹੜੀ ਆ ਸੈਨੇਟ ਡਿਵਾਈਡਡ ਆ, ਕਾਂਗਰਸ ਵੀ ਡਿਵਾਈਡਡ ਹੈਗੀ ਆ, ਤੇ 2 ਵਾਰਸ ਲੱਗੀਆਂ ਹੋਈਆਂ ਦੁਨੀਆ ਦੇ ਵਿੱਚ, ਇਜ਼ਰਾਈਲ ਦੀ ਤੇ ਫਲਸਤੀਨੀਆਂ ਦੀ, ਤੇ ਦੂਸਰੇ ਪਾਸੇ ਯੂਕਰੇਨ ਦੀ ਤੇ ਰਸ਼ੀਆ ਦੀ। ਤੇ ਇਨਫਲੇਸ਼ਨ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ USA 'ਚ ਇਸ ਟਾਈਮ ਅਪਸੈਟ ਹੈਗੇ ਆ। ਜੀ ਜੀ, ਕੋਰੀਓਗ੍ਰਾਫ ਹਰਜੋਤ ਸਿੰਘ ਜੀ ਜਿੰਨਾ ਮਰਜ਼ੀ ਕਰੀ ਜਾਣ, ਸੱਚ ਨੇ ਜਿਹੜਾ ਉਹ ਸਾਹਮਣੇ ਆ ਕੇ ਰਹਿਣਾ ਆ। ਲੋਕ ਜਿਹੜੇ ਚਾਈਨੀਜ਼ ਡਿਸੈਂਡੈਂਟਸ ਨੇ, ਉਹਨਾਂ ਨੇ ਤਾਂ ਭਾਈ ਪ੍ਰੋਟੈਸਟ ਜਿਹੜੇ ਉਹ ਕਰਨੇ ਹੀ ਕਰਨੇ ਆ। ਜਿਸ ਤਰੀਕੇ ਦੇ ਹਿਊਮਨ ਰਾਈਟ ਦੇ ਕੇਸ ਚਾਈਨਾ ਦੇ ਨਾਲ ਸੰਬੰਧਿਤ ਸਾਹਮਣੇ ਆਉਂਦੇ ਆ, ਹੋਰ ਵੀ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਗੱਲਾਂ ਕਰਦੇ ਆ। ਹੋਪਫੁਲੀ ਜਿਹੜਾ ਉਹਨਾਂ ਨੇ ਸੈਨ ਫਰਾਂਸਿਸਕੋ ਨੂੰ ਕਲੀਨ ਅਪ ਕੀਤਾ, ਇਹਨੂੰ ਕਲੀਨ ਅਪ ਕੀਤਾ ਰਹਿਣ ਦੇਣ। ਬਾਅਦ ਦੇ ਵਿੱਚ ਦੁਬਾਰਾ ਜੇ ਉਹੀ ਪਹਿਲਾਂ ਵਾਲੇ ਹਾਲਾਤ ਹੋ ਗਏ ਤੇ ਫਿਰ ਉਸਦਾ ਕਿਤੇ ਕਿਰਾਏ ਦੇ ਉੱਤੇ ਪਾਣੀ ਜਿਹੜਾ ਸਭ ਕੁਛ ਆ ਉਹ ਫਿਰ ਜਾਊਗਾ। ਸੋ ਕਾਫੀ ਕੰਪਲੀਕੇਟਿਡ ਪਲੈਨਿੰਗ ਜਿਹੜੀ ਇਸ ਟਾਈਮ ਚੱਲ ਰਹੀ ਆ। ਨਜ਼ਰ ਸਾਰੀ ਦੁਨੀਆ ਦੀ ਇਸ ਟਾਈਮ ਇਹ ਸਮਿਟ ਦੇ ਉੱਤੇ ਲੱਗੀ ਪਈ ਆ।